अस्सलाम वालेकुम जी, की हाल है दोस्तों। मैं थोड़ा वीर राणा खालिद मकबूल ਤੇ ਅੱਜ ਮੇਰੇ ਨਾਲ ਬੜੀ ਹਸਤੀਆਂ ਜਿਹੜੀਆਂ ਨਾ ਇਸ ਟਾਈਮ ਸਫ਼ਰ ਦੇ ਵਿੱਚ ਮੌਜੂਦ ਆ। ਮੈਨੂੰ ਅੱਜ ਇਹਨਾਂ ਦਾ ਤਾਰਫ ਕਰਾਉਣ ਲੱਗਿਆ ਨਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਰੌ ਉਸਮਾਨ ਸਾਹਿਬ ਜਨਾਬ, ਸਰ ਮਿਹਰਬਾਨੀ। ਅੰਜਮ ਸਰੋਇਆ ਸਾਹਿਬ, ਤੂੰ ਮੂੰਹ ਲੁਕੋ ਕੇ ਬੈਠਾ ਯਾਰ, ਚੰਗਾ ਬੰਦਾ ਤੂੰ। ਜਨਾਬ ਅਸਲਮ ਖਾਨ ਵਕਾਰ ਸਾਹਿਬ, ਰਾਣਾ ਸ਼ਹਿਜ਼ਾਦ ਰਾਜਪੂਤ ਹੈ ਜੀ ਆਪਾਂ। ਹਕੀਮ ਵੀ ਹੈ ਜੀ, ਹਰਫਰ ਮੌਲਾ ਬੰਦੇ ਆ ਜੀ। ਕੀ ਬਾਤ। ਨਹੀਂ ਮੈਂ ਦੱਸਦਾ ਨਾ, ਹਾਂ ਤੁਸੀਂ ਬਾਅਦ ਵਿੱਚ ਦੱਸਿਓ, ਬਾਅਦ ਵਿੱਚ ਤੁਸੀਂ ਉਹ ਗੱਲ ਬਾਅਦ ਵਿੱਚ ਰੱਖੋ। ਪਹਿਲਾਂ ਮੈਂ ਅੰਜਮ ਸਰੋਇਆ ਸਾਹਿਬ ਨਾਲ ਇੱਕ ਸਵਾਲ ਕਰਨਾ ਚਾਹੁੰਦਾ। ਜੀ ਨਾ ਸਰੋਇਆ ਸਾਹਿਬ, ਅੱਜ ਅਸੀਂ ਗਏ ਸੀ ਜੀ ਸ਼ਰਕਪੁਰ ਦੇ ਸਫ਼ਰ ਦੇ ਉੱਤੇ ਜੀ ਸਰੋਇਆ ਸਾਹਿਬ ਦੇ ਨਾਲ, ਤੇ ਮੈਂ ਪੁੱਛਣਾ ਚਾਹੁੰਦਾ ਕਿ ਸਫ਼ਰ ਜਿਹੜਾ ਤੁਹਾਡਾ ਕਿੱਦਾਂ ਦਾ ਰਿਹਾ? ਜਿਹੜਾ ਜੀ ਸ਼ਰਕਪੁਰ ਦਾ ਸਫ਼ਰ ਜਿਹਨੇ ਦੇਖਣਾ ਨਾ ਜੀ, ਇਹ ਸਾਡਾ ਸਫ਼ਰਨਾਮਾ ਪੂਰਾ ਦੇਖਣਾ ਅੰਜਮ ਸਰੋਇਆ YouTube ਚੈਨਲ ਤੇ ਜਾ ਕੇ ਦੇਖ ਸਕਦਾ। ਹਾਂ ਤੇ ਉਹਦੇ ਉੱਤੇ ਐਸੀ ਕੀਮਤੀ ਅਸੀਂ ਫਸਲਾਂ ਜਾ ਕੇ ਲੱਭੀਆਂ, ਹਾਂ। ਐਸੀ ਕੀਮਤੀ ਗੱਲਾਂ ਲੱਭੀਆਂ ਜਿਹੜਾ ਕਹਿੰਦੇ ਆ ਨਾ ਵੀ ਇੱਥੇ ਯਾਰ ਮੌਸਮ ਆ ਵੀ ਲਾਣ ਨੂੰ ਫਸਲ ਨਹੀਂ ਕੋਈ ਲੱਭ ਰਹੀ, ਜਿਹੜੇ ਬੰਦੇ ਕਹਿੰਦੇ ਹਾਂ ਹਾਂ। ਤੇ ਉਹਨਾਂ ਵਾਸਤੇ ਇਹ ਬੜੀ ਵੱਡੀ ਉਹ ਸਾਡੀ ਬਲਕਿ ਜਿਹੜੀ ਮੈਂ ਤਾਂ ਕਹਿੰਦਾ ਤੁਸੀਂ ਇੱਥੇ ਵੀਡੀਓ ਛੱਡ ਕੇ ਉੱਥੇ ਜਾਓ ਪਹਿਲਾਂ ਨਾ। ਹਾਂ ਪਹਿਲਾਂ ਜਾ ਕੇ ਉਹ ਦੇਖੋ ਹਾਂ। ਤੇ ਤੁਹਾਨੂੰ ਨਵੀਆਂ ਖੇਤੀਆਂ, ਜਦੀਦ ਖੇਤੀਆਂ, ਸਹੀ ਗੱਲ ਹੈ। ਥੋੜੇ ਪੈਸਿਆਂ ਦੇ ਵਿੱਚ, ਇਹ ਨਹੀਂ ਵੀ ਕੋਈ ਲੱਖਾਂ ਕਰੋੜਾਂ ਦੇ ਵਿੱਚ, ਹੂੰ ਥੋੜੇ ਪੈਸਿਆਂ ਦੇ ਵਿੱਚ ਮਹਿੰਗੀ ਆਮਦਨ ਵਾਲੀ ਖੇਤੀਆਂ ਅਸੀਂ ਉੱਥੋਂ ਲੱਭ ਕੇ ਤੇ YouTube ਚੈਨਲ ਅੰਜਮ ਸਰੋਇਆ ਤੇ ਚੜਾ ਕੇ ਆਏ ਆ। ਹਾਂਜੀ ਤੇ ਜਲਦੀ ਜਾਓ, ਦੇਰ ਨਾ ਕਰੋ। ਇਸ ਤੋਂ ਪਹਿਲਾਂ ਕੋਈ ਹੋਰ ਦੇਖ ਲੈ, ਤੁਸੀਂ ਹਾਂ। ਪਹਿਲਾਂ ਜਾ ਕੇ ਦੇਖੋ। ਬਿਲਕੁਲ ਏਦਾਂ ਹੀ ਗੱਲ ਹੈ। ਇਹ ਤਾਂ ਤੇ ਇਹ ਜਿਹੜਾ ਇਹ ਤੁਹਾਨੂੰ ਜਿਹੜੀ ਇਹਦੀ ਇਨਫੋਰਮੇਸ਼ਨ ਦੇਈ ਆ, ਜਿਹੜੇ ਬੰਦੇ ਨੇ ਆਪਣੇ ਯਾਨੀ ਕਿ ਉਹ ਰਾਹ ਦਿਖਾਈ ਆ, ਉਹਦਾ ਤਾਰਫ ਕਰਾਣਗੇ ਜਨਾਬ ਰੌ ਉਸਮਾਨ ਸਾਹਿਬ। ਲਓ ਜੀ ਰੌ ਸਾਹਿਬ। ਕਿਹਨੇ ਰਾਤ ਗਈ ਇਹ ਜੀ ਇਹ ਤਾਂ ਹੋਰ ਕੰਮ ਆਏ ਸੀ ਨਾ। ਇਹਨਾਂ ਨੇ ਵਾਲੇਕੁਮ ਸਲਾਮ। ਇਹ ਜੀ ਤਾਰਫ ਬਸ ਇੱਕ ਖੁਸ਼ੋਬਾ ਹੋਵੇ ਨਾ ਤੇ ਬੰਦਾ ਕਹਿੰਦਾ ਉਹ ਆ। ਅੱਗੇ ਗੱਲ ਸ਼ੁਰੂ ਹੋਈ ਜੀ, ਇਹਨਾਂ ਨੇ ਪੌਦਿਆਂ ਦੇ ਐਕਸਪਰਟ ਆ। ਨਹੀਂ ਇਹ ਪੌਦਿਆਂ ਦੀ ਤਾਂ ਵਿੱਚ ਗੱਲ ਨਹੀਂ ਹੈ। ਇਹ ਅਸਲ ਦੇ ਵਿੱਚ ਤੇ ਸਾਡੇ ਨਾ ਜੀ ਇਹ ਸੁਨਾਰੇ ਆ ਉੱਥੇ ਤਾਲੇ ਵਾਲੇ ਦੇ ਹਾਂ ਨਾਲ ਹਿਕਮਤ ਦਾ ਚਲੋ ਕੰਮ, ਬੰਦ ਕਰ ਦੇ ਫੋਨ। ਸੁਨਿਆਰੇ ਆ ਤੇ ਨਾਲ ਹਿਕਮਤ ਦਾ ਮੈਂ ਫੇਸਬੁੱਕ ਕਰੀ ਹਿਕਮਤ ਦਾ ਕੰਮ ਕਰਦੇ ਆ। ਤੇ ਲੋਕ ਇਹਨਾਂ ਕੋਲ ਦਮ ਵੀ ਕਰਾਣ ਆਉਂਦੇ ਆ। ਯਾਨੀ ਕਿ ਸਾਡਾ ਵਲੌਗ ਆ ਨਾ ਜਿਹੜਾ ਜੀ, ਇੱਕ ਇਹ ਹੈਗਾ ਕਿ ਇੱਕ ਤਾਂ ਅੰਜਮ ਸਰੋਇਆ ਸਾਹਿਬ ਦੇ ਚੈਨਲ ਤੇ ਜਾ ਕੇ ਜਨਾਬ ਵੀਡੀਓ ਦੇਖੋ ਜਿਹੜੀ ਅੱਜ ਅਸੀਂ ਬਣਾਈਆਂ। ਅੱਛਾ। ਦੂਜਾ, ਜੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਹੈ ਹਾਂ ਕੋਈ ਦਵਾਈ ਦਾਰੂ ਦੀ ਫ੍ਰੀ ਫੀਸ ਬਿੱਲ ਕਿਹੜੀ ਦਵਾਈ ਹੈ ਜੀ? ਬੇਔਲਾਦੀ ਦੀ, ਗੁਰਦਾ ਦਰਦ ਦੀ ਤੇ ਬਵਾਸੀਰ ਦੀ ਫੀਸ ਬਿੱਲ ਦਵਾਈ ਦਿੰਦੇ ਆ ਜੀ। ਹਾਂ ਹਾਂ ਤੇ ਅਲਹਮਦੁਲਿਲਾ ਉਹਦਾ ਹਾਂ ਦੱਸੋ ਤੇ ਵੈਸੇ ਕੰਮ ਕੀ ਤੁਹਾਡਾ? ਕੰਮ ਮੇਰਾ ਬਾਗਬਾਨੀ ਦਾ। ਬਾਗਬਾਨੀ ਦਾ ਕੰਮ ਆ, ਹੈ ਸੁਨਿਆਰੇ ਆ। ਨਹੀਂ ਅਸਲ ਦੇ ਵਿੱਚ ਅਸਲ ਚ ਦੁਕਾਨ ਆ ਤੇ ਬਵਰਚੀ ਬੜੇ ਵਧੀਆ ਆ। ਖਾਣਾ ਤੇ ਪਕਾਉਣਾ ਜਿਹੜਾ ਨਾ ਇਹ ਉਹ ਦੱਸੋ ਇਹਦਾ ਉਹ ਤਵੀਜ਼ ਵਾਲੇ ਵੀ ਫੜ ਲੈਂਦੇ ਬੰਦੇ ਆ, ਜਿਹੜੇ ਆਮਲ ਹੁੰਦੇ ਆ। ਚੀਜ਼ ਦਾ ਕੰਮ ਦੱਸੋ। ਤਵੀਜ਼ ਵੀ ਜਿਹੜੇ ਕਰ ਦੋ ਨੰਬਰ ਕੰਮ ਕਰਦੇ ਨਾ ਤਵੀਜ਼ਾ ਸ਼ੋਭਤਾਬਾਜ਼ੀ, ਉਹ ਪਕੜ ਲਈਦਾ। ਉਹ ਵੀ ਫੜ ਲੈਂਦੇ ਆ। ਯਾਨੀ ਕਿ ਹਰਫਨ ਮੌਲਾ ਜੀ। ਨਾਮ ਦਰੂਦ ਵੀ ਇਹਨਾਂ ਦਾ ਇਹ ਕੋਈ ਤੁਸੀਂ ਇੱਕ ਉਹ ਨਹੀਂ ਲਾ ਸਕਦੇ ਅੰਦਾਜ਼ਾ ਵੀ ਇਹ ਅਸਲ ਦੇ ਵਿੱਚ ਇੱਕ ਸੀਵੀ ਇਹਨਾਂ ਦੀ ਕੋਈ ਇੱਕ ਪਾਸੇ ਨਹੀਂ ਜਾਂਦੀ ਨਹੀਂ। ਬੰਦ ਨਹੀਂ ਕਰ ਸਕਦੇ। ਇੱਕ ਉਹਦੇ ਚ ਬੰਦ ਨਹੀਂ ਕਰ ਮਲਟੀ ਸਕਦੇ। ਡਿਮੈਂਸ਼ਨਲ ਸ਼ਖਸੀਅਤ। ਹਾਂਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ, ਜੀ ਤੁਸੀਂ ਦੱਸੋ ਕਿ ਅੱਜ ਦਾ ਤੁਹਾਡਾ ਜਿਹੜਾ ਇਹ ਸਫ਼ਰਨਾਮਾ ਕਿੱਦਾਂ ਦਾ ਰਿਹਾ? ਦੇਖੋ ਜੀ, ਇਹ ਕਾਫੀ ਮੁਫੀਦ ਰਿਹਾ ਵਾ। ਥੋੜਾ ਜਿਹਾ ਉੱਚੀ ਬੋਲਿਓ ਤਿੰਨ ਜੀ। ਚਾਰ ਨਾ ਨਵੀਆਂ ਵੈਰਾਈਟੀਆਂ ਜਿਹੜੀਆਂ ਵਾ ਹਾਂ ਹਾਂ ਦੇਖੀਆਂ, ਡਰੈਗਨ ਫਰੂਟ ਦੇ ਮੁਤਲਕ ਮਾਲੂਮਾਤ ਹੋਈ। ਹਾਂ ਹਾਂ ਉਹ ਦੱਸੋ ਜਾ ਕੇ ਉੱਥੇ ਦੇਖੋ। ਹਾਂ ਹਾਂ ਆਰ ਸਰੋਇਆ ਕਹਿ ਰਿਹਾ ਵੀ ਨਾਂ ਨਹੀਂ ਦੱਸਣਾ ਹੈ ਤੇ ਤੁਸੀਂ ਚੈਨਲ ਅਸੀਂ ਜੀ ਉਹ ਜਿਹੜੀ ਸ਼ੈ ਅਸੀਂ ਦੇਖ ਕੇ ਆਏ ਆ ਨਾ, ਵੀ ਅਸੀਂ ਅੱਜ ਤੁਹਾਨੂੰ ਵੀਡੀਓ 'ਚ ਕੀ ਦਿਖਾਇਆ, ਉਹ ਅਸੀਂ ਨਾਮ ਨਹੀਂ ਦੱਸਣੇ ਆ, ਕਿਉਂਕਿ ਫਿਰ ਨਹੀਂ ਗੱਲ ਸਰੋਇਆ ਸਾਹਿਬ ਦੀ ਨਾ ਜੀ, ਉਹ ਬੁਝਣਾ ਨਾ ਇਹ ਠੀਕ ਆ ਵੀ ਉਹ ਫਿਰ ਸਾਰੀ ਜਿਹੜੀ ਉਹ ਇੱਕ ਐਸੀ ਫਸਲ ਦਿਖਾ ਕੇ ਜਿਹੜੀ ਲੋਕਾਂ ਨੇ ਪਹਿਲੀ ਵਾਰੀ ਦੇਖਣੀ, ਹਾਂ ਉਹ ਫਿਰ ਅਸੀਂ ਕਿੱਦਾਂ ਉਹ ਲੀਕ ਆਊਟ ਕਰਦੀ। ਸਹੀ ਗੱਲ ਆ। ਉਹ ਜੀ ਤੁਸੀਂ ਉੱਥੇ ਜਾ ਕੇ ਦੇਖਣਾ। ਤੇ ਬਾਕੀ ਤੁਸੀਂ ਸਾਹਿਬ ਨਾਲ ਬੜਾ ਅੱਛਾ ਸਫ਼ਰ ਰਿਹਾ ਵਾ। ਹਮ। ਹਰ ਅੱਧੇ ਘੰਟੇ ਤੋਂ ਬਾਅਦ ਇਹਨਾਂ ਦਾ ਕੋਈ ਨਵਾਂ ਪਰਤ ਖੁੱਲਦਾ ਇਹਨਾਂ ਦੀ ਪਰਸਨੈਲਿਟੀ ਦਾ, ਹਾਂ। ਤੇ ਫਿਰ ਅੱਜ ਦਾ ਸਫ਼ਰ ਇਹਨਾਂ ਦੇ ਨਾਮ ਹੀ ਹੈ। ਅੱਜ ਦਾ ਸਫ਼ਰ ਇਹਨਾਂ ਦੇ ਨਾਮ ਹੈ। ਹਾਂ ਹਾਂ ਇਹਦੇ ਚ ਅਸੀਂ ਨਹੀਂ ਕੁਝ ਕਹਿ ਸਕਦੇ। ਅਸੀਂ ਇਸ ਟਾਈਮ ਮੌਜੂਦ ਹਾਂ ਜੀ ਮੋਟਰਵੇ ਦੇ ਉੱਤੇ, ਜਿਹੜੀ ਕਿ ਲਾਹੌਰ ਤੋਂ ਅਬਦੁਲ ਹਕੀਮ। ਜਦੋਂ ਵੀ ਅਸੀਂ ਵੀਡੀਓ ਬਣਾਉਂਦੇ ਆ ਨਾ, ਤਕਰੀਬਨ ਇਸ ਤੇ ਅਸੀਂ ਤਕਰੀਬਨ ਇਹਦੇ ਤੇ ਹੀ ਹੁੰਦੇ ਆ ਜੀ, ਮੋਟਰਵੇ ਤੇ ਹੀ। ਤੇ ਅੱਜ ਵੀ ਅਸੀਂ ਉਸੇ ਮੋਟਰਵੇ ਤੇ ਆ ਤੇ ਜਾ ਰਹੇ ਹਾਂ ਜੀ ਆਪਣੀ ਮੰਜ਼ਿਲ ਦੀ ਤਰਫ, ਸਮੁੰਦਰੀ। ਟਾਈਮ ਵੀ ਹੋ ਜਾਂਦਾ।
ਹਾਂਜੀ ਟਾਈਮ ਵੀ ਜਦੋਂ ਮਿਲਦਾ, ਬਾਕੀ ਫਿਰ ਸਰੋਇਆ ਸਾਹਿਬ ਨੇ ਵੀਡੀਓ ਬਣਾਣੀ ਹੁੰਦੀ ਹੈ ਨਾ ਜੀ। ਬਿਲਕੁਲ। ਹੋਰ ਰਾਣਾ ਸਾਹਿਬ ਕੋਈ ਗੱਲਬਾਤ ਐਸੀ ਸੁਣਾਓ ਆਪਣੇ ਦੇਖਣ ਵਾਲਿਆਂ ਨੂੰ, ਤੁਹਾਡਾ ਇਹ ਚੈਨਲ ਆ। ਬਸ ਜੀ ਗੱਲਬਾਤ ਤਾਂ ਇਹੀ ਆ ਵੀ ਅੱਜ ਦੀ ਦਰਿਆਫਤ ਇਹੀ ਹੈ, ਸ਼ਹਿਜ਼ਾਦ ਸਾਹਿਬ ਹੀ ਆ ਤੇ ਇਹਨਾਂ ਨਾਲ ਹੋ ਸਕਦਾ ਕਿ ਸਾਡੇ ਸਫ਼ਰ ਨਾ ਅੱਗੇ ਵੀ ਹੋਣ ਹਾਂ। ਤੇ ਮੋਟਰਵੇ ਤੋਂ ਇਲਾਵਾ ਕਿਸੇ ਦੂਸਰੀ ਸੜਕਾਂ ਤੇ ਵੀ ਜਿਹੜੀਆਂ ਨਾ ਵੀਡੀਓ ਬਣਦੀਆਂ ਨੇ। ਹਾਂਜੀ ਇੱਕ ਹੋਰ ਗੱਲ ਮੈਂ ਇਹਦੇ 'ਚ ਇਜ਼ਾਫਾ ਕਰ ਦਵਾਂ ਜੀ, ਵੀ ਸਾਡੇ ਨਾ ਇਹਨਾਂ ਦਾ ਨਾਲ ਜਿਹੜਾ ਅਗਲਾ ਸਫ਼ਰ ਆ, ਉਹ ਵੀ ਅਸੀਂ ਨਾਮ ਨਹੀਂ ਲੈਣਾ ਵੀ ਅਸੀਂ ਕੀ ਸ਼ਾਇਦ ਖਾਣੀ ਆ। ਮੈਂ ਲੈਣ ਲੱਗਿਆ ਸੀ ਫਿਰ ਮੈਂ ਚੁੱਪ ਕਰ ਗਿਆ। ਐਸੀ ਸ਼ਾਇਦ ਖਾਣੀ ਆ ਨਾ ਜਿਹੜੀ ਕਿ ਅੰਜਮ ਸਰੋਇਆ ਸਾਹਿਬ ਦੇ ਚੈਨਲ ਤੇ ਉਹ ਵੀ ਹੋਏਗੀ, ਵੀ ਜਿਹੜੀ ਤੁਸੀਂ ਨਾ ਜੀ ਪਹਿਲੇ ਆਪਣੇ ਇੱਥੇ ਉਹਦੀ ਖੇਤੀ ਹੁੰਦੀ ਕੋਈ ਨਹੀਂ, ਨਾਯਾਬ ਔਰ ਕੀਮਤੀ ਫਸਲ। ਨਿਆਬ ਵੀ ਆ ਤੇ ਕੀਮਤੀ ਵੀ ਆ, ਗੱਲ ਇਹਨਾਂ ਦੀ ਠੀਕ ਆ। ਤੇ ਬਾਕੀ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਜੀ ਕਿ ਇਹ ਆਪ ਹੀ ਨਾਯਾਬ ਆ ਜੀ। ਇਹ 25 ਲੱਖ ਰੁਪਏ ਦਾ ਜਿਹੜਾ ਇੱਕ ਬੂਟਾ ਨਾ ਜੀ, ਉਹ ਵੀ ਹੈ ਜੀ। ਤੇ ਉਹ ਇਹ ਨਾਮ ਦੱਸਣਗੇ ਉਹਦਾ ਜੀ। ਦੱਸੋ ਜੀ ਕਿਹੜਾ ਬੂਟਾ ਜੀ ਉਹ? ਬੌਨਸਾਈਆਂ ਪੱਤੋ ਕੀ ਚ ਬਹੁਤ ਪਈਆਂ ਤੇ ਬੜੇ ਨਾਯਾਬ ਪੌਦੇ ਨੇ। ਕਿਹੜਾ ਪੌਦਾ ਜੀ, ਕੀ ਨਾਂ ਲਿਆ? ਬੌਨਸਾਈ ਚਾਈਨਾ ਦੀ। ਬੌਨਸਾਈ। ਹਾਂਜੀ 25 ਤੋਂ 30 ਲੱਖ ਰੁਪਏ ਦਾ ਇੱਕ ਪੌਦਾ ਮਿਲਦਾ ਉੱਥੇ। ਆ ਸਟੈਪ ਵਾਲੇ ਪੌਦੇ ਹੁੰਦੇ, ਖੂਬਸੂਰਤ ਪੌਦੇ ਹੁੰਦੇ, ਕੋਠੀਆਂ ਹਾਂਜੀ ਬਣਾਈਆਂ ਜਾਂਦੇ ਹਾਂਜੀ, ਨੇ। ਉਹ ਸਟੇਟਸ ਵਾਸਤੇ ਹੁੰਦੇ ਆ ਜੀ ਪੌਦੇ। ਰਾਣਾ ਇਹ ਸਲੂਨ ਮਸਲੂਨ ਉਹਦੇ ਕੀ ਹੁੰਦਾ ਐਸਾ ਯਾਰ ਛੋਟੇ ਕਰਦੇ ਆ ਉਹਨਾਂ ਨੂੰ ਪੌਦੇ ਬੌਨਸਾਈ ਜਿਹੜਾ ਵਾ ਨਾ, ਕੋਈ ਪੱਠੇ ਪੁੱਠੇ ਵੀ ਕੁਤਰ ਦਿੰਦਾ ਕਿਸੇ ਟਾਈਮ। ਕੋਈ ਕੰਮ ਕਾਰ ਵੀ ਨਿਆਣੇ ਨੂੰ ਸਕੂਲੇ ਛੱਡ ਆਇਆ, ਹਾਂ। ਉਹਦਾ ਕਾ ਹੈ ਹਾਂ। ਡੇਰੇ ਚ ਲਾਇਆ ਹੋਵੇ, ਜੇ ਫਿਰ ਘਰ ਦੇ ਕੰਮ ਵੀ ਨਿਬੇੜਿਆ ਫਿਰ ਆ ਕੇ ਉੱਥੇ ਲੱਗ ਜਾਂਦਾ ਹੁਣ। ਹਾਂ ਉਸ ਪੌਦੇ ਦਾ ਵੀ ਜਿਹੜਾ 25 ਲੱਖ ਦਾ ਲੈਣਾ ਜੀ, ਕਿੱਲਾ ਜ਼ਮੀਨ ਦਾ ਆ ਜਾਂਦਾ ਜੀ। ਦੱਸ ਸਾਡੇ ਯਾਰ। ਰੰਗੇ ਮਾੜੇ ਬੰਦੇ ਦਾ ਤਾਂ ਨਹੀਂ ਜਿਸ ਤਰ੍ਹਾਂ ਇੰਡੀਆ 'ਚ ਨਹੀਂ ਛੋਟੀ ਛੋਟੀ ਗਾਵਾਂ ਦਿਖਾਉਂਦੇ, ਹਾਂ, ਹਾਂ। ਉਹ ਜਿਹੜੀਆਂ ਉਹ ਜਿਵੇਂ ਅੱਗੇ ਦਿਖਾ ਰਹੇ ਸੀ ਨਾ, ਉੱਥੇ ਬਜ਼ੁਰਗ ਕਹਿ ਰਹੇ ਵੀ ਬਲੈਕ ਵੁੱਡ ਜਿਹੜਾ ਨਾ ਬੜਾ ਕੀਮਤੀ ਲੱਕੜੀ ਹੁੰਦੀ ਆ। ਬਲੈਕ ਵੁੱਡ ਦਾ ਪੌਦਾ ਤੇ ਸੇ ਨੇ ਕੁਤਰ ਕੇ ਪਰਾਂ ਮਾਰਿਆ। ਹਾਂ ਉਹ ਸਾਨੂੰ 25 ਲੱਖ ਲਾ ਕੇ ਲਿਆਈਏ ਤੇ ਅਗਾ ਜਾ ਕੇ ਸੇ ਹੋਰੀ ਚ ਕੰਮ ਪਾ ਬੜੇ ਜਾਂਦੇ। ਦਰਖਤਾਂ ਦੀ ਸ਼ਕਲ 'ਚ ਛੋਟੇ ਸਾਹਿਬ ਕੀ ਜੀ ਇਹਦਾ ਕੀ ਕਰਨਾ ਸਰੋਇਆ ਸਾਹਿਬ, ਇਹ ਤਾਂ ਦੱਸੋ। ਸਰੋਇਆ ਸਾਹਿਬ ਇੱਧਰ ਦੱਸੋ, ਸਰੋਇਆ ਸਾਹਿਬ ਇੱਧਰ ਦੱਸੋ। ਉਹ ਲੜਾਈ ਪਈ। ਲੜਾਈ ਪੈ ਗਈ ਜੀ ਜਿਹੜਾ ਪਿੱਛੇ। ਬੌਨਸਾਈ ਰਾਣਾ ਸਾਹਿਬ ਦੱਸ ਰਹੇ ਨਾ ਜਿਹੜੀ ਤਰੀ ਕਿ ਹਾਂ। ਵੱਡੇ ਪੌਦੇ ਛੋਟੇ ਸਾਈਜ਼ 'ਚ ਹੋਣ, ਉਹਨਾਂ ਨੂੰ ਬੌਨਸਾਈ, ਉਹ ਨਹੀਂ ਬੌਨਸਾਈ ਹੁੰਦੇ। ਹਾਂ ਬੌਨਸਾਈ ਹੁੰਦੇ ਆ ਅਸਲ ਦੇ ਵਿੱਚ ਇਹ ਫਾਈਕਸ ਦੀ ਇੱਕ ਕਿਸਮ ਆ। ਅੱਛਾ। ਇਹ ਇੱਕ ਦੂਏ ਦੇ ਵਿੱਚ ਸ਼ਾਖਾਂ ਘੁੰਮ ਕੇ ਨਾ ਇਹਦੇ ਡਿਜ਼ਾਈਨ ਬਣਦੇ ਆ, ਹੂੰ ਤੇ ਇਹ 10 ਸਾਲਾਂ 'ਚ ਜਾ ਕੇ ਇਹ 7-8 ਫੁੱਟ ਦਾ ਜਾ ਕੇ ਡਿਜ਼ਾਈਨ ਬਣਾਉਂਦਾ ਪੌਦਾ। ਅੱਛਾ। ਤੇ ਐਸੇ ਖੂਬਸੂਰਤ ਡਿਜ਼ਾਈਨ ਹੈ ਕਿ ਬੰਦਾ ਅੱਖਾਂ ਇੱਕ ਵਾਰੀ ਦੇਖ ਕੇ ਜੀ ਮਾਲੂਮ ਹੁੰਦਾ ਵੀ ਇਹ ਅਸਲ ਪੌਦਾ ਨਹੀਂ ਹੈ, ਇਹਦੇ 'ਚ ਐਸੇ ਡਿਜ਼ਾਈਨ ਆਉਂਦੇ ਆ। ਅੱਛਾ ਅੱਛਾ ਅੱਛਾ। ਤੇ ਨਾਲ ਹੀ ਰਾਣੇ ਨੇ ਗੂਗਲ ਨਹੀਂ ਨਹੀਂ ਇੱਧਰ ਸ਼ਹਜ਼ਾਦ ਦੱਸੂਗਾ। ਹਾਂਜੀ ਸ਼ਹਜ਼ਾਦ ਸਾਹਿਬ ਹੁਣ ਤੁਸੀਂ ਦੱਸੋ। ਸਰ ਉਹੀ ਆ ਜਿਸ ਤਰ੍ਹਾਂ ਸਰੋਇਆ ਸਾਹਿਬ ਨੇ ਕਿਹਾ ਨਾ ਵੀ ਫੈਕਸਾਂ ਹੁੰਦੀਆਂ, ਫੈਕਸਾਂ ਨੂੰ ਦੂਸਰੇ ਪੌਦਿਆਂ ਉੱਪਰ ਗ੍ਰਾਫਟ ਕੀਤਾ ਜਾਂਦਾ, ਗ੍ਰਾਫਟ ਕਰਕੇ ਉਹਨਾਂ ਸਟੈਪ ਬਣਾਏ ਜਾਂਦੇ, ਸਟੈਪ ਬਣਾ ਕੇ ਤੇ ਫਿਰ ਉਹ ਪੌਦੇ ਤਿਆਰ ਕੀਤੇ ਜਾਂਦੇ। ਪੌਦੇ ਉਹ ਤਕਰੀਬਨ 15 ਤੋਂ 20 ਫੁੱਟ ਦਾ ਪੌਦਾ ਇੱਕ ਹੁੰਦਾ ਔਰ ਬਹੁਤ ਖੂਬਸੂਰਤ ਹੁੰਦਾ। ਉਹ ਪੱਤੋ ਕੀ ਇਸ ਟਾਈਮ ਜਿਹੜੇ ਦੋਸਤ ਨੇ ਮੇਰੇ ਮਦੀਨਾ ਨਰਸੀ ਵਾਲੇ, ਉਹਨਾਂ ਕੋਲ ਮੌਜੂਦ ਪਏ ਨੇ ਤੇ ਜਾ ਕੇ ਲੋਕ ਦੇਖ ਵੀ ਲੋ ਸਕਦੇ। ਜੀ, ਟਰੀਜ਼ ਆਰ ਕੈਪਟ ਸਮਾਲ ਥਰੂ ਵੈਰੀ ਕੇਅਰਫੁਲ ਪ੍ਰੂਨਿੰਗ। ਰਾਣਾ ਸਾਹਿਬ ਨੂੰ ਕਰੋ। ਹਾਂ ਕਿ ਪੌਦਿਆਂ ਨੂੰ ਛੋਟਾ ਰੱਖਿਆ ਜਾਂਦਾ ਵਾ ਖਾਸ ਕਟਾਈ ਦੇ ਜ਼ਰੀਏ, ਤੇ ਇਹ ਯਾਨੀ ਕਿ ਬੌਨਸਾਈ ਆਰਟ ਜਿਹੜਾ ਵਾ ਨਾ, ਇਹ ਬੌਨਸਾਈ ਆਰਟ ਹੈ, ਫਿਰ ਪੌਦਾ ਤਾਂ ਨਾ ਹੋਇਆ ਜੀ। ਕਿਉਂ ਜੀ? ਹਾਂ ਬੌਨਸਾਈ ਆਰਟ। ਬੌਨਸਾਈ ਆਰਟ ਹੋਇਆ, ਫਿਰ ਪੌਦਾ ਤਾਂ ਵੀ ਹੈ ਸ਼ਹਜ਼ਾਦ ਸਾਹਿਬ। ਅਗਰ ਆਰਟ ਹੀ ਹੋਇਆ ਫਿਰ ਇਹ ਤਾਂ ਬੌਨਸਾਈ ਤਾਂ ਆਰਟ ਹੋਇਆ ਜੀ, ਪੌਦਾ ਤਾਂ ਕੋਈ ਨਹੀਂ ਹੈ ਜੀ। ਨਹੀਂ ਉਹਨੂੰ ਬੌਨਸਾਈ ਕਹਿੰਦੇ ਉਸ ਪੌਦੇ ਨੂੰ ਜਿਹੜਾ ਉਹ ਚਾਈਨਾ ਜਿਹੜਾ ਕੈਟਾਗਰੀ ਹੋ ਗਈ। ਇੰਪੋਰਟ ਕਰਦੇ। ਇਹ ਤਾਂ ਹੁਣ ਜਾਵਾਂਗੇ ਤਾਂ ਦੇਖਾਂਗੇ ਫੇਰ ਹੀ ਕੁਝ। ਬੌਨਸਾਈ ਨਹੀਂ ਹੁੰਦਾ ਹੈ ਜਿਹੜਾ ਜਿਹੜੇ ਪੌਦੇ ਜਿਹੜੀ ਹੈ ਨਾ ਸਪੀਸੀਜ਼, ਜਿਸ ਤਰ੍ਹਾਂ ਜੂਨੀਪਰ ਹੋ ਗਿਆ, ਫਾਈਕਸ ਹੋ ਗਈ, ਜਾਪਾਨੀ ਰੈੱਡ ਮੈਪਲ ਆ, ਚਾਈਨੀਜ਼ ਐਲਮ ਆ, ਇਹ ਯਾਨੀ ਕਿ ਮੁxtਲਫ ਕਿਸਮ ਵੈਰਾਈਟੀਆਂ ਵਾ ਜਿਹੜੇ ਦਰਖਤਾਂ ਨੂੰ ਉਹ ਛੋਟੇ ਕਰਦੇ ਆ ਤੇ ਔਰ ਯਾਰ ਐਵੇਂ ਟਰੀਆਂ ਟਰੂਆਂ 'ਚ ਲਾ ਕੇ ਰੱਖਦੇ ਆ। ਯਾਰ ਇਹ ਬੜੇ ਦਰਖਤਾਂ ਦੀ ਸ਼ਕਲ ਦੇ ਵਿੱਚ ਛੋਟੇ ਪੌਦੇ ਹੁੰਦੇ ਆ। ਅੱਛਾ। ਇਹ ਨਹੀਂ ਵੀ ਫਾਈਕਸ ਆਦੇ, ਉਹ ਫਾਈਕਸ ਉਹ ਬੌਨਸਾਈ ਨਹੀਂ ਹੁੰਦਾ। ਬੌਨਸਾਈ ਹੁੰਦਾ ਵੱਡੇ ਪੌਦਿਆਂ ਦੀ ਸ਼ਕਲ ਦੇ ਵਿੱਚ ਛੋਟੇ ਪੌਦੇ ਰੱਖੇ ਹੋਏ। ਅੱਛਾ। ਇਸ ਗੱਲ ਦਾ ਯਾਨੀ ਕਿ ਟੈਕਨੋਲੋਜੀ ਆ। ਲੋ ਜੀ ਬਹਰਾਲ ਜੀ, ਆਪਣੀ ਆਪਣੀ ਹਰ ਕਿਸੇ ਦੀ ਉਹ ਆ ਜੀ ਰਾਏ ਆ। ਕਿਉਂਕਿ ਹੁਣ ਸਾਡੀ ਤਾਂ ਨਰਸਰੀ ਨਹੀਂ ਹੈ ਨਾ, ਅਸੀਂ 25 ਲੱਖ ਦਾ ਬਾਹਰੋਂ ਕੋਈ ਚਾਈਨਾ ਤੋਂ ਕੋਈ ਮੰਗਾਇਆ ਵੀ ਤੁਹਾਨੂੰ ਦਸੀਏ ਵੀ। ਹਾਂਜੀ ਖਜੂਰਾ ਸਾਹਿਬ ਬਿਲਕੁਲ ਜੀ, ਅਸੀਂ ਤਾਂ ਹੁਣ ਹਾਂਜੀ। ਦੇਖਾਂਗੇ ਤੇ ਮੰਨਾਂਗੇ। ਹੁਣ ਸਰੋਇਆ ਸਾਹਿਬ ਦੀ ਹੈ। ਇਹ ਦੋ ਜਿਹੜੀਆਂ ਟਰਮਾਂ ਵਾ ਨਾ ਜਾਪਾਨੀਆਂ ਦੀ, ਐਕੇਬਾਨਾ ਤੇ ਬੌਨਸਾਈ। ਬੌਨਸਾਈ ਹੈਗਾ ਵਾ ਛੋਟੇ ਕਰਨ ਦਾ ਤੇ ਐਕੇਬਾਨਾ ਹੈਗਾ ਫੁੱਲਾਂ ਦੀ ਡੈਕੋਰੇਸ਼ਨ। ਹਾਂਜੀ ਇਹ ਦੋ ਜਾਪਾਨੀਆਂ ਦੀ ਟੈਕਨੀਕ ਆ। ਬਹਰਾਲ ਇਸ ਗੈਸ ਦੇ ਵਿੱਚੋਂ ਨਾ ਜੀ ਮੈਂ ਜਿਹੜੀ ਆ ਕੀ ਕਹਿੰਦੇ ਆ ਉਹਨੂੰ ਗ੍ਰੀਨ ਟੇਕ ਆ, ਉਹ ਮੈਂ ਰਾਣਾ ਸਾਹਿਬ ਦੀ ਗੱਲ ਨੂੰ ਦਊਂਗਾ ਜੀ। ਤੇ ਪੜ੍ਹੀ ਲਿਖੀ ਗੱਲ ਕਰਕੇ। ਹਾਂਜੀ ਪੜ੍ਹੀ ਲਿਖੀ ਗੱਲ ਪੜ੍ਹੀ ਕਰਕੇ। ਲਿਖੀ ਉਹਦਾ ਗੂਗਲ ਤੋਂ ਦੇਖ ਕੇ ਫਿਰ ਪੜ੍ਹੀ ਲਿਖੀ ਕਰਨੀ। ਸਾਨੂੰ ਗੂਗਲ ਖੋਲਦੇ, ਅਸੀਂ ਤਾਂ ਪੜ੍ਹੀ ਲਿਖੀ ਕਰ ਦਾਂਗੇ। ਪੜ੍ਹੀ ਲਿਖੀ ਹੋਊਗੀ ਤੇ ਹੁਣ ਆਪਣਾ ਖੋਲਣਾ ਆਪਣੀ। ਨਹੀਂ ਅਸੀਂ ਯਾਰ ਤੂੰ ਮੇਰੀ ਗੱਲ ਪੂਰੀ ਸੁਣ ਲੈ। ਮੈਂ ਦੂਸਰੀ ਟੈਕਸੀ ਜਿਹੜੀ ਪੀਲੂ ਟੈਕਸੀ, ਉਹ ਮੈਂ ਤੈਨੂੰ ਦੇਣੀ ਹੈ। ਦੇਖ ਤੇ ਇੰਨੀਆਂ ਟਿਕਾਂ ਤੂੰ ਸੇਲ ਲਾਈਏ, ਇੱਕ ਟਿਕ ਹੁੰਦੀ ਹੈ ਤੂੰ ਉਧਰ ਰਾਣੇ ਦੇ ਨਾਂ ਤੇ ਇੱਥੇ।
ਤੇ ਤੂੰ ਸਾਨੂੰ ਕਿੱਥੋਂ ਦੇਣੀ? ਯਾਰ ਦੂਜੀ ਬਲੂ ਟਿਕ ਤਾਂ ਨਹੀਂ, ਤੇ ਜਿਹੜਾ ਕਾਟਾ ਸੀਗਾ ਉਹ ਮੈਂ ਸ਼ਹਜ਼ਾਦ ਨੂੰ ਦੇਣਾ ਸੀਗਾ ਵੀ ਉਹਨੇ ਬੋਨਸਾਈ ਦੀ ਗੋਲੀ ਤਰੀਕ ਦਾ ਆਰਡਰ ਕਰ। ਗੋਲੀ ਤੋਂ ਵੀ ਕੰਮ ਕਾਰੋਬਾਰ ਉਹ ਗੱਲ ਬੁਲਾ ਲਈ। ਹਾਂ ਸਹੀ ਗੱਲ ਹੈ। ਚਲੋ ਹਾਂਜੀ ਸਰ ਕੀ ਹਾਲ ਨੇ? ਠੀਕ ਹੈ ਜੀ। ਹੈ ਉਹਨੇ ਪੁੱਛ ਕੇ ਦੱਸਣ ਲੱਗੇ ਠਹਿਰ ਕੇ। ਨੁਮਾਨ ਭਾਈ ਕਿੱਥੇ ਹੋ? ਲੈ ਵੀ ਉਹਨਾਂ ਦੇ ਵਿੱਚ ਫੋਨ ਮਿਲਾ ਲਿਆ। ਬਾਹਰ ਪੌਂਸੇ ਦਿਖਾਈ ਜਰਾ ਅੰਜਮ ਸੁਰੇਸ਼ ਸਾਹਿਬ ਨੂੰ ਨਾ, ਜਿਹੜੀ ਉੱਥੇ ਤੇਰੇ ਕੋਲ ਹੈ ਤੇ ਨਾਲੇ ਇਹ ਵੀ ਦੱਸੀ ਕਿੰਨੇ ਦੀ ਹੈਗੀ। ਲਓ ਜੀ ਗੱਲ ਵੱਧ ਗਈ ਆ, ਗੱਲ ਹੁਣੇ ਹੋ ਗਈ। ਗੱਲ ਵੱਧ ਗਈ ਹੈ ਇਹ ਜੀ ਗੱਲ ਕਰ ਲਿਓ ਹੁਣ ਵੀ ਬੋਨਸਾਈ ਤਕਨੀਕ ਆ ਹਾਂ ਬਾਹਰ ਦਿਖਾਈ ਜਰਾ। ਕਰ ਲਓ ਜੀ। ਸਰ ਨੂੰ ਦਿਖਾਓ ਇੱਧਰ। ਇਹ ਪੁੱਛੀ ਨਾਲੇ ਤਕਨੀਕ ਹੈ ਕਿ ਪੌਦੇ ਦਾ ਨਾਮ ਆ। ਇਹ ਗੱਲ ਕਰ। ਉੱਥੇ ਕਰ ਰੱਖਾਂ ਮੈਂ ਗੱਲ ਕਰਦੇ। ਲਓ ਜੀ ਕੋਈ ਪਤਾ ਨਹੀਂ, ਨਾਰਾ ਮਾਰਨਾ ਪੈ ਜਾਵੇ ਸ਼ਹਜ਼ਾਦ ਦਾ, ਪਰ ਹੈ ਟੈਕਨੀਕ ਹੀ ਹੈ। ਨਹੀਂ ਪਤਾ ਲੱਗ ਜਾਏਗਾ। ਨਹੀਂ ਰਾਣਾ ਸਾਹਿਬ ਪੁੱਛਣਗੇ। ਇਹ ਬੌਂਸਾਈਆਂ ਇੱਧਰ ਦਿਖਾਇਓ ਨਾਲੇ ਅਸੀਂ ਵੀ ਦਿਖਾ ਦਈਏ। ਉੱਧਰ ਦਿਖਾਓ ਜੀ, ਇੱਥੇ ਰੱਖੀ ਕੈਮਰਾ। ਇਹ ਦੇਖੋ ਜੀ। ਲਓ ਜੀ ਆ ਬੋਨਸਾਈ ਦਾ ਪੌਦਾ ਨਾਲ ਹੀ ਉਹਨਾਂ ਨੇ ਜੀ ਫੋਨ ਮਿਲਾ ਕੇ ਨਾ ਜੀ। ਲਓ ਜੀ ਆਇਆ ਜੀ ਬੋਨਸਾਈ। ਅੱਛਾ ਇਹਨੂੰ ਨੁਮਾਨ ਭਾਈ ਇਹ ਦੱਸਣਾ ਇਹਦਾ ਰੇਟ ਕੀ ਹੈਗਾ ਵੱਡੀ ਬੌਂਸਾਈ ਦਾ? ਲਓ ਜੀ ਗੱਲ ਬੜੀ ਵੱਧ ਗਈ। ਹੈਲੋ ਨੁਮਾਨ ਭਾਈ ਇਹ ਵੱਡੀ ਬੌਂਸਾਈ ਦਾ ਰੇਟ ਦੱਸਣਾ ਕੀ ਹੈਗਾ? ਕਿੰਨੇ ਦੀ? 45 ਲੱਖ ਦੀ ਗੱਲ ਵੱਧ ਗਈ। 45 ਲੱਖ ਰੁਪਏ ਦੀ ਬੌਂਸਾਈ। 45 ਲੱਖ ਰੁਪਏ ਦੀ ਬੋਨਸਾਈ ਦਾ ਇਹ ਛੋਟੀ ਪੌਦਾ ਜਿਹੜੀ ਰਾਣਾ ਸਾਹਿਬ ਪੌਦੇ ਦਾ ਨੂੰ ਪੁੱਛਿਓ। ਨਾਮ ਬੋਨਸਾਈ ਆ ਕਿ ਟੈਕਨੀਕ ਆ ਬੋਨਸਾਈ? ਇਹਦਾ ਨੁਮਾਨ ਭਾਈ ਇਹਦਾ ਨਾਮ ਅਸਲ ਬੌਂਸਾਈ ਹੈ ਕਿ ਹੋਰ ਕੋਈ ਨਾਮ ਹੈਗਾ? ਇੰਪੋਰਟਡ ਬੌਂਸਾਈ ਪਰ ਹੋਏ ਠੀਕ ਹੋ। ਚਲੋ 45 ਲੱਖ ਲਓ ਜੀ ਰਾਣਾ ਅਸਲਮ ਖਾਨ ਵਕਾਰ ਹਾਂਜੀ ਉਹਨਾਂ ਦੀ ਵੀ ਮੈਂ ਜਿਹੜੀ ਉਹ ਗ੍ਰੀਨ ਟਿਕ ਲਾਈ ਸੀ ਵਾਪਸ ਲੈ ਲਈ। ਨਹੀਂ ਹਾਂ। ਮੇਰੀ ਗੱਲ ਸੁਣ, ਇਹ ਆਰਟ ਆ ਯਾਰ। ਬੌਂਸਾਈ ਜਿਹੜਾ ਵਾ ਕਈ ਸਾਲਾਂ ਤੱਕ ਪੌਦੇ ਨੂੰ ਵੱਡਾ ਨਹੀਂ ਹੋਣ ਦਿੰਦੇ ਹੈ। ਅੱਛਾ। ਤੇ ਤਾਂ 50 100 ਸਾਲ ਦਾ ਪੌਦਾ ਜਿਹੜਾ ਵੱਡਾ ਨਹੀਂ 25 ਰਹਿੰਦਾ। ਲੱਖ ਤੁਹਾਨੂੰ ਅੱਜ ਤੋਂ ਸਾਲ ਡੇਢ ਸਾਲ ਪਹਿਲੇ ਦੀ ਨਹੀਂ ਗੱਲ ਕੀਤੀ। ਕੀਮਤ ਤਾਂ ਮੈਟਰ ਹੀ ਨਹੀਂ ਕਰਦੀ ਹੈ। ਕੀਮਤ ਤਾਂ ਤੁਸੀਂ 1.5 ਕਰੋੜ ਵੀ ਕਹਿ ਦੋ। ਤੇ ਰਾਣਾ ਸਾਹਿਬ ਗੱਲ ਇਹ ਆ ਵੀ ਉਹਨਾਂ ਨੇ ਹੁਣ ਨਰਸਰੀ ਵਾਲਿਆਂ ਨੇ ਕਿਹਾ ਵੀ ਇਹ ਬੋਨਸਾਈ ਆ। ਯਾਰ ਨਹੀਂ, ਉਹਨੇ ਬੌਂਸਾਈ ਜਿਹੜਾ ਵਾ ਨਾ, ਬੌਂਸਾਈ ਇੱਕ ਆਰਟ ਆ। ਲਓ ਜੀ ਰਾਣਾ ਚਲੋ ਸਾਹਿਬ ਆਰਟ ਵੀ ਹੈ ਪਰ ਇਹਨੂੰ ਬੌਂਸਾਈ ਕਹਿੰਦੇ ਨੇ, ਇਹਦਾ ਨਾਮ ਇਹਦਾ ਬੌਂਸਾਈ ਰੱਖਿਆ ਗਿਆ। ਲਓ ਜੀ ਰਾਣਾ ਸਾਹਿਬ ਆਪਣੀ ਗੱਲ ਤੋਂ ਵੀ ਪਿੱਛਾ ਨਹੀਂ ਹਟ ਰਹੇ ਇੱਕ ਕਦਮ ਵੀ। ਵੈਸੇ ਜਿਹੜਾ ਬੋਨਸਾਈ ਆਰਟ ਆ ਨਾ, ਹਾਂ ਇਹ ਅਪਲਾਈ ਉਸ ਪੌਦੇ ਤੇ ਹੀ ਹੁੰਦਾ। ਨਹੀਂ, ਇਹ ਇੱਕ ਪੌਦੇ ਤੇ ਨਹੀਂ, ਇਹ ਕਾਫੀ ਸਾਰੇ ਗੱਲ ਪੌਦੇ ਮੈਂ ਆ। ਕਰਾਂ ਕੋਈ ਫਾਈਕਸ ਲੰਬੀ ਹੋ ਕਿਸਮਾਂ ਹੀ ਨੇ। ਫਾਈਕਸ ਤੋਂ ਇਲਾਵਾ ਕਿਤੇ ਦਿਖਾ ਦਿਓ ਮੈਨੂੰ। ਆ ਦੇਖ ਲਓ ਮਾਲਕ ਨਾਲ ਡਾਇਰੈਕਟ ਗੱਲ ਕਰਾ ਕੇ ਪੌਦਾ ਤੁਹਾਨੂੰ ਦਿਖਾਤਾ ਸੋ। ਯਾਰ ਵਾਹ ਵਾਹ, ਇਹ ਵੀ ਸ਼ਹਜ਼ਾਦ ਸਾਹਿਬ ਦਾ ਹੀ ਕੰਮ ਆ। ਬੌਂਸਾਈ ਟਰੀ ਸਪੀਸੀਜ਼ ਟੂ ਗਰੋ। ਦੇਖੋ ਮੈਂ ਨਾ ਹੁਣ ਤੱਕ ਇਹ ਸੋਚਦਾ ਸੀ ਫੌਰੀ ਵੀ ਪੌਦਾ ਤੁਹਾਨੂੰ ਦਿਖਾਇਆ, ਮਾਲਕ ਨਾਲ ਗੱਲ ਕਰਾ ਕੇ ਉਹਨੇ ਇਹ 45 ਮੇਰੀ ਗੱਲ ਲੱਖ ਭਾਈ ਖਾਲਤ ਜੋਨੀਪਰ, ਜੀ ਜੀ। ਮੈਂ ਫਾਈਕਸ, ਨਾ ਜਾਪਾਨੀ ਰੈਡ ਰੌਲਾ ਪੈਪਲ, ਪਾਉਂਦਾ। ਚਾਈਨੀਜ਼ ਐਲਮ, ਇਹ ਯਾਨੀ ਕਿ ਜਿਹੜੀਆਂ ਇਹ ਦੇਖ, ਇਹ ਗੱਲ ਠੀਕ ਆ। ਇਹ ਜੋਨੀਪਰ ਹੈ, ਕਿਉਂਕਿ ਨੈਟ ਤੋਂ ਕੱਢ ਕੇ ਦਿਖਾ ਪਾਈਨ ਆ ਦੇਖ, ਪਾਈਨ ਯਾਰ ਅੱਛਾ ਚਲੋ ਹੁਣ ਮੁਕਾਓ। 19 ਕਿਸਮ ਦੇ ਜਾਪਾਨੀ ਮੈਪਲ ਆ ਦੇਖ, ਇਹ ਤਾਂ ਹੋਰ ਉਸ 19 ਤੋਂ ਕਿਸਮ ਦੇ ਪੌਦਿਆਂ ਦੀ ਟੈਕਨੀਕ ਚੱਲਦੀ ਹੈ। ਚੱਲਦੀ ਹੈ। ਇਸ ਤੋਂ ਜ਼ਿਆਦਾ ਚਲੋ ਨਹੀਂ ਮੰਨ ਚੱਲ ਲਈ ਸਕਦੀ। ਬਿਲਕੁਲ ਸਹੀ। ਲਓ ਜੀ ਗੱਲ ਚਲੋ ਆ ਜੀ ਦੇਖੋ। ਅਸੀਂ ਭਾਈ ਜੀ ਸਾਰੇ ਬੰਦਿਆਂ ਦੀ ਗੱਲ ਮੰਨਦੇ ਆ। ਵੈਸੇ ਮੈਨੂੰ ਇੱਕ ਸਰੋਇਆ ਸਾਹਿਬ ਦੀ ਗੱਲ ਵਿੱਚੋਂ ਬੜੀ ਪਸੰਦ ਆਈ ਸੀ ਜਿਹੜੀ ਉਹਨਾਂ ਨੇ ਦੱਸੀ ਸੀ ਨਾ। ਜਿਨ ਸਿੰਘ ਅਸਲ ਦੇ ਵਿੱਚ ਗੱਲ ਉਹੀ ਹੈ, ਰਾਣਾ ਸਾਹਿਬ ਦੀ ਗੱਲ ਵੀ ਮੈਚ ਕਰ ਗਈ ਉਹਨਾਂ ਦੇ ਨਾਲ ਵੀ ਪੌਦੇ ਨੂੰ ਛੋਟਾ ਰੱਖਣ ਵਾਸਤੇ ਜਿਹੜੀ ਤਕਨੀਕ ਚਲਾਈ ਜਾਵੇ ਲਾਈ ਜਾਂਦੀ ਹੈ ਨਾ, ਉਹਨੂੰ ਬੋਨਸਾਈ ਕਹਿੰਦੇ ਆ। ਹਾਂ। ਫਿਰ ਉਸ ਪੌਦੇ ਦਾ ਨਾਮ ਬਰਲ ਸਾਡੇ ਇੱਥੇ ਉਹ ਬੋਨਸਾਈ ਕਹਿ ਕੇ ਪੁਕਾਰਿਆ ਜਾਂਦਾ ਵੀ ਇਹ ਬੋਨਸਾਈ ਕਰਿਆ ਹੋਇਆ ਇਹਨੂੰ, ਇਹ ਤਕਨੀਕ ਇਹਦੇ ਉੱਤੇ ਇਹ ਬਸ ਉਹ ਉਸੇ ਇਸਤੇਮਾਲ ਹੋ ਨਾਮ ਹੀ ਚੁੱਕੀ ਦੇ ਦਿੱਤਾ ਨਾ ਉਰਫੇ ਆਮ ਚ। ਉਰਫੇ ਆਮ ਦੇ ਵਿੱਚ ਉਹਦਾ ਨਾਮ ਦੇ ਦਿੱਤਾ। ਅੱਛਾ ਮੈਂ ਨਾ ਇਹ ਸੋਚਦਾ ਸੀ ਕਿਉਂ ਰਾਣਾ ਸਾਹਿਬ ਖਰਚਾ ਵੀ ਬਹੁਤ ਆਉਂਦਾ। ਆਪਣਾ ਆਈ ਕੋਈ ਨਹੀਂ ਹੋਈ ਇੱਥੇ। ਆ ਰੋਸਮਾਨ ਸਾਹਿਬ ਦੀ ਗੱਲ ਲਿਖੀ ਹੈ। ਮੈਂ ਕਿਹਾ ਮੈਂ ਸਮਝਦਾ ਸੀ ਵੀ ਜ਼ਿੰਦਗੀ ਦੇ ਹਰ ਸ਼ੋਭਾ ਜ਼ਿੰਦਗੀ ਦਾ ਨਾ ਤਜਰਬਾ ਜਿਹੜਾ ਬਾਈ ਖਾਲਦ ਨੂੰ ਆ। ਕਿਉਂਕਿ ਜਿਹੜੀ ਵੀ ਗੱਲ ਛੇੜੀ, ਕੋ ਕਾਰੋਬਾਰ ਦੀ ਗੱਲ ਹੋਈ, ਕੋਈ ਵੀ ਕਿਧਰੇ ਕਿਸੇ ਟੈਕਨੋਲੋਜੀ ਦੀ ਗੱਲ ਹੋਈ, ਬਈ ਖਾਲਦ ਨੇ ਕਹਾ ਨਹੀਂ ਇੰਜ ਨਹੀਂ ਹੈ, ਮੈਂ ਇੱਕ ਵਾਰੀ ਨਾ ਇੰਜ ਕੀਤਾ ਤੇ ਉਹ ਬੰਦਾ ਇੰਜ ਹੋਇਆ ਤੇ ਆਪਣਾ ਐਕਸਪੀਰੀਅੰਸ ਸੁਣਾਤਾ। ਇੱਕ ਜਗ੍ਹਾ ਆ ਕੇ ਬਾਈ ਖਾਲਦ ਲਾਜਵਾਬ ਹੋ ਗਏ ਜਿੱਥੇ ਕੋਈ ਜਵਾਬ ਨਹੀਂ ਸੀ। ਪਰ ਉਹਨੇ ਮੁਲਕ ਜਦੋਂ ਸੁਰੇਸਾ ਨੇ ਕਹਿਣਾ ਜਦੋਂ ਮੈਂ ਬਾਹਰ ਗਿਆ ਨਾ ਤੇ ਇੰਜ ਹੋਇਆ ਤੇ ਉੱਥੇ ਬਾਈ ਖਾਲਦ ਚੁੱਪ। ਮੈਂ ਹਾਰ ਗਿਆ ਉੱਥੋਂ। ਉੱਥੇ ਹਾਰ ਗਿਆ ਵੀ ਬੇ ਹੱਥ ਖੜੇ ਹੋ ਗਏ, ਜਾਂ ਤਾਂ ਹੁਣ ਜਾਵੇ ਫਿਰ ਜਾਊਗਾ। ਪਾਸਪੋਰਟ ਕਢਵਾਉਣੀ ਪੈਣਾ। ਪਰ ਤੁਹਾਡੇ ਤੋਂ ਵੀ ਵੱਧ ਕੇ ਅਗਾਂ ਦੀ ਸ਼ਾਇਦ ਦੇਖੀ ਹਾਂਜੀ ਉਹ ਜੀ ਇਹ ਰਾਣਾ ਸ਼ਹਜ਼ਾਦ ਸਾਹਿਬ ਵੱਲ ਮੇਰੀ ਬੰਦਾ ਮੇਰੀ ਬਰਾਦਰੀ ਦਾ ਨਿਕਲਿਆ ਜੀ। ਮੈਂ ਕਹਿ ਰਿਹਾ ਵੀ ਨਾ ਇਹਨਾਂ ਦੇ ਬਾਹਰ ਵਾਲਾ ਵੀ ਦੱਸ ਕਿੰਨੇ ਸਾਲ ਬਾਹਰ ਰਹੇ ਕਿੱਥੇ?
ਮੈਂ ਸਰ 15 ਦਿਨ ਸਿਰ ਸੈਰ ਵਾਸਤੇ ਗਈ ਸੀ ਮਸਕਤ। ਮਸਕਤ ਰਹੇ ਆ। ਬਸ ਯਾਰ ਅਸੀਂ 15 ਨਹੀਂ 16 ਦਿਨਾਂ ਵਾਸਤੇ ਇਨਸ਼ਾਅੱਲਾ ਜੀ ਇਹ ਜਾਣਾ ਪੈਣਾ। वैसे करने हाजिर वैसे करनी और इमरान नबी ਦਾ ਰੋਜ਼ਾ ਉਹ ਬੜੀ ਵੱਡੀ ਕਵਰ ਸੀ ਉਹਨਾਂ ਦੀ 30 ਗਾ ਨਾ ਫੁੱਟ ਦੀ ਸੀ ਪਤਾ ਕਿੰਨੇ ਗਜ਼ ਦੀ ਹੋਣੀ। ਕਾਫੀ ਬੜੀ ਸੀ ਕਨਾਨ ਸ਼ਹਿਰ ਹਾਂ ਹਾਂ ਵਾਹ ਤੇ ਉੱਥੇ ਨਾਰੀਅਲ ਬਹੁਤ ਜ਼ਿਆਦਾ ਸੀ ਸਟਾਰ ਫਰੂਟ ਦਾ ਫਲ ਬਹੁਤ ਸੀਗਾ ਵਾਹ। ਨਾਰੀਅਲ ਕੱਚਾ ਖਾਦਾ ਯਕੀਨ ਕਰੋ ਜੋ ਪਾਣੀ ਇੰਨਾ ਜ਼ਬਰਦਸਤ ਔਰ ਕੱਚੀ ਗਰੀ ਚਮਚੀਆਂ ਨਾਲ ਖਾਦੀ ਉਹ ਹਜੇ ਵੀ ਨਹੀਂ ਜ਼ਾਇਕਾ ਭੁੱਲ ਕੀ ਬਾਤ ਹੈ ਆਈ ਚਾਸ ਬਹਰਹਾਲ ਜੀ ਅਸੀਂ ਵੀ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਸਾਡਾ ਵੀ ਇਹ ਜਾਣਾ ਪੈਣਾ, ਨਹੀਂ ਤਾਂ ਗੱਲ ਪੂਰੀ ਰਹਿੰਦੀ ਹੈ। ਬਰਾਬਰੀ ਕਰਾਂਗੇ ਜੀ ਲਾਜ਼ਮੀ ਹਾਂ। ਬਲਕਿ ਵਧਾਂਗੇ ਇੱਕ ਦਿਨ ਵੱਧ ਰਹਿ ਕੇ ਆਵਾਂਗੇ ਤੇ ਉਸ ਸਿਆਣੇ ਕਹਿੰਦੇ ਆ ਵੀ ਨਾ ਕੀ ਕਹਿੰਦੇ ਸੀ ਪਹਿਲਾਂ ਸਿਆਣੇ ਬਸ ਸਿਆਣੇ ਤਾਂ ਜੀ ਸਰੋਇਆ ਸਾਹਿਬ ਨੇ ਕਹਿੰਦੇ ਆ ਰਜਿਸਟਰਡ ਕਰਾਏ ਹੋਏ ਉਹ ਸਰੋਇਆ ਸਾਹਿਬ ਨੇ ਰਜਿਸਟਰਡ ਕਰਾਏ ਹੋਏ ਆ ਅਸੀਂ ਗੱਲ ਸਿਰਫ ਇੰਨੀ ਕੀ ਕਰਾਂਗੇ ਵੀ ਸ਼ੌਕ ਦਾ ਕੋਈ ਮੁੱਲ ਨਹੀਂ 45 ਲੱਖ ਦਾ ਹੋਵੇ ਜਾਂ ਕਰੋੜ ਦਾ ਬੂਟਾ ਹੋਵੇ ਗੱਲ ਸ਼ੌਕ ਨੇ ਲਵਾਣਾ ਆ ਤੇ ਮਾਲ ਨੇ ਲਵਾਣਾ ਤੇ ਬਾਕੀ ਹੁਣ ਅਸੀਂ ਆਪਣੇ ਇਸ ਵਲੌਗ ਦਾ ਇਹ ਦੇਖੋ ਤੁਸੀਂ ਕਿਹਦਾ ਜ਼ਬਰਦਸਤ ਮਾਹੌਲ ਆ ਜੀ ਹੈ ਗੱਡੀ ਦੇ ਵਿੱਚ ਸ਼ਾਮ ਦਾ ਪੌਦਾ ਪਿਛਲੇ ਪਾਸੋਂ ਮੈਂ ਦਿਖਾ ਨਹੀਂ ਸਕਦਾ ਹਾਂ ਜਾਂ 40000 ਦੇ ਵਿੱਚ ਇੰਚ ਦਾ ਹਿਸਾਬ ਨਾਲ ਇੰਚ ਦੇ ਹਿਸਾਬ ਨਾਲ ਹਾਂ, ਜਿਹੜਾ 40000 ਹਾਂ ਹਾਂ ਜਿਹੜੇ ਅੱਜ ਅਸੀਂ ਪੌਦੇ ਲੈ ਕੇ ਆਏ ਆ ਉਹ ਵੀ ਬਹੁਤ ਮਹਿੰਗੇ ਪੌਦੇ ਆ ਜੀ ਇੰਚ ਦੇ ਹਿਸਾਬ ਨਾਲ 40,000 ਰੁਪਏ ਨਾਮ ਉਹ ਵੀ ਫਿਰ ਉਹਨੇ ਦਾ ਹੀ ਬਣ ਜਾਣਾ ਜੀ ਉਹ ਅਸੀਂ ਨਾ ਜੀ ਵੀਡੀਓ ਦੇ ਵਿੱਚ ਅੰਜਮ ਸਰੋਇਆ ਸਾਹਿਬ ਦਾ ਜਿਹੜਾ ਚੈਨਲ ਆ YouTube ਦੇ ਉੱਤੇ ਉਹਦੇ ਵਿੱਚ ਅਸੀਂ ਉਹ ਸਾਰੇ ਪੌਦੇ ਦਿਖਾਏ ਆ ਸਾਰੇ ਉਹਦੇ ਤੇ ਜਾ ਕੇ ਵੀਡੀਓ ਜ਼ਰੂਰ ਦੇਖਿਓ ਬੜੇ ਕੀਮਤੀ ਪੌਦੇ ਤੇ ਬੜੀ ਜਨਾਬ ਨਾਲ ਐਸੀ ਸ਼ੈਵਾਂ ਦੀ ਈਚੀ ਮੀਚੀ ਕੱਢ ਕੇ ਰੱਖਤੀ ਵੀ ਤੁਸੀਂ ਹੈਰਾਨ ਰਹਿ ਜਾਓਗੇ ਪਰ ਅਸੀਂ ਆਪਣੇ ਇਸ ਵਲੌਗ ਦਾ ਜਿਹੜਾ ਇਖਤਤਾਮ ਆ ਐਂਡ ਆ ਉਹ ਰੌ ਸਾਹਿਬ ਦੇ ਜਨਾਬ ਜੀ ਸ਼ੇਰ ਦੇ ਉੱਤੇ ਕਰਾਂਗੇ ਕਿਉਂਕਿ ਸਾਡਾ ਸਮੁੰਦਰੀ ਸ਼ਹਿਰ ਵੀ ਆ ਗਿਆ ਹਾਂਜੀ ਰੌ ਸਾਹਿਬ ਸ਼ੇਰ ਹੈ ਜੀ ਫਿਰ ਉਹ ਤਜਮਲ ਕਲੀਮ ਸਾਹਿਬ ਤਜਮਲ ਨੇ ਕਲੀਮ ਜੀ, ਤਜਮਲ। ਉਹਨਾਂ ਨੇ ਕਿਹਾ ਕਿ ਗਾਟਾ ਬੀਜ ਦਲੇਰੀ ਉੱਗੇ ਆਏ ਰੁੱਖਾਂ ਵਾਂਗ ਉਚੇਰੀ ਉੱਗੇ ਪੌਦਿਆਂ ਦੀ ਦਰਖਤਾਂ ਦੀ ਗੱਲ ਹੋ ਰਹੀ ਸੀ ਹਾਂ। ਕਿ ਗਾਟਾ ਬੀਜ ਦਲੇਰੀ ਉੱਗੇ ਹਾਂ। ਰੁੱਖਾਂ ਵਾਂਗ ਉਚੇਰੀ ਉੱਗੇ ਹਾਂ। ਮੇਰੀ ਵਾਰ ਦਾ ਪਾਣੀ ਲਾ ਲੈ ਮੇਰੀ ਨਹੀਂ ਤੇ ਤੇਰੀ ਤੇਰੀ ਉੱਗੇ ਉੱਗੇ। ਤੇ ਡਾਡਾ ਡੰਗਰ ਛੱਡ ਦਿੰਦਾ ਏ ਹਾਂ। ਨਹੀਂ ਤੇ ਕਣਕ ਬਥੇਰੀ ਉੱਗੇ ਬਥੇਰੀ ਉੱਗੇ। ਤੇ ਮੈਨੂੰ ਵੱਟੇ ਮਾਰਨ ਵਾਲਿਆ ਹਾਂ। ਤੇਰੇ ਘਰ ਵਿੱਚ ਬੇਰੀ ਬੇਰੀ ਉੱਗੇ ਉੱਗੇ। ਮੈਨੂੰ ਵੱਟੇ ਮਾਰਨ ਵਾਲਿਆ ਤੇਰੇ ਘਰ ਵਿੱਚ ਬੇਰੀ ਉੱਗੇ ਕੀ ਬਾਤ ਹੈ ਤਜਮਲ ਜੀ ਰੌ ਕਲੀਮ ਸਾਹਿਬ ਅੱਛਾ ਜੀ ਸਾਡੇ ਸਾਰਿਆਂ ਵੱਲੋਂ ਆ ਮੇਰੇ ਵੀਰਾਂ ਭਰਾਵਾਂ ਵੱਲੋਂ ਸਾਰਿਆਂ ਨੂੰ ਜਨਾਬ ਜੀ ਅੱਲਾਹ ਹਾਫਿਜ਼ ਅੱਲਾ ਹਾਫਿਜ਼